ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਮੌਕੇ। ਅਪਡੇਟ ਅਮਰੀਕਾ ਸ਼ਾਮ ਦੇ ਬੁਲੇਟਿਨ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube 'ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਫਰਵਰੀ ਦੀ 9 ਤਰੀਕ ਆ, ਦਿਨ ਮੰਗਲਵਾਰ ਆ ਅਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 ਦੇ ਉੱਤੇ 4082722500। ਨਾਲ ਹੀ ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਰਾਜਪਾਲ ਸਿੰਘ ਕੁਲਵੰਤ ਸਿੰਘ ਲੱਛਰ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਅਮਰਜੀਤ ਸਿੰਘ ਜਸਵਿੰਦਰ ਕੌਰ ਵਿਰਕ ਹਿਊਸਟਨ ਟੈਕਸਸ, ਸੰਧੂ ਪਰਿਵਾਰ ਫਰੀਮੌਂਟ, ਪ੍ਰਿਤਪਾਲ ਸਿੰਘ ਅਟਵਾਲ ਐਲਗਰੋਵ, ਦਰਸ਼ਨ ਸਿੰਘ ਕੰਗ ਯੂਬਾ ਸਿਟੀ, ਰਣਜੀਤ ਸਿੰਘ ਫਰੈਜ਼ਨੋ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਅਤੇ ਆਓ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਜੀ। ਅੱਜ ਦੀਆਂ ਖਬਰਾਂ ਵੱਲ ਚੱਲੀਏ। ਅੱਜ ਪ੍ਰੈਜ਼ੀਡੈਂਟ ਜਿਹੜੇ ਡੋਨਲਡ ਟਰੰਪ ਆ ਉਹਨਾਂ ਦਾ ਇੰਪੀਚਮੈਂਟ ਦਾ ਟਰਾਇਲ ਆਲਰੇਡੀ ਸ਼ੁਰੂ ਹੋ ਗਿਆ। ਉਹਦੇ ਵਿੱਚ ਅੱਜ ਕਹਿੰਦੇ ਵੀ ਲੇਟੈਸਟ ਖਬਰਾਂ ਇਹ ਆ ਰਹੀਆਂ ਵੀ ਪ੍ਰੈਜ਼ੀਡੈਂਟ ਟਰੰਪ ਬਾਲੇ ਖੁਸ਼ ਨਹੀਂ ਹੈਗੇ। ਜਿਹੜੇ ਉਹਨਾਂ ਦੇ ਅਟੋਰਨੀ ਆ ਬਰੂਸ ਕੈਸਟਰੋ, ਜਿਨ੍ਹਾਂ ਨੇ ਓਪਨਿੰਗ ਸਟੇਟਮੈਂਟ ਦਿੱਤੀ ਆ ਉਹਦੇ ਤੋਂ। ਅਤੇ ਪਹਿਲਾਂ ਸਰੋਤਿਆਂ ਨੂੰ ਯਾਦ ਹੋਊਗਾ ਇਸ ਤੋਂ ਪਹਿਲਾਂ ਜਿਹੜੀ ਪ੍ਰੈਜ਼ੀਡੈਂਟ ਟਰੰਪ ਦੀ ਟੀਮ ਸੀ ਉਹਨਾਂ ਨਾਲ ਉਹਨਾਂ ਦਾ ਆਰਗੂਮੈਂਟ ਹੋ ਗਿਆ ਸੀ, ਕਿਉਂਕਿ ਟਰੰਪ ਜਿਹੜੇ ਆ ਉਹ ਕਹਿੰਦੇ ਸੀ ਟੀਮ ਨੂੰ ਵੀ ਤੁਸੀਂ ਫੋਕਸ ਰੱਖੋ, ਇਲੈਕਸ਼ਨ ਦੇ ਵਿੱਚ ਵੋਟਾਂ ਦਾ ਫਰਾਡ ਹੋਇਆ ਅਤੇ ਕੌਨਸਟੀਟਿਊਸ਼ਨ ਵਾਲੀ ਗੱਲ ਬਾਅਦ ਦੇ ਵਿੱਚ ਹੋਊਗੀ। ਪਰ ਇਹ ਜਿਹੜੀ ਟੀਮ ਆ ਇਹ ਕੌਨਸਟੀਟਿਊਸ਼ਨੈਲਿਟੀ ਦੇ ਉੱਤੇ ਜਿਹੜੀ ਆ ਫੋਕਸ ਕਰ ਰਹੀ ਆ ਵੀ ਪ੍ਰੈਜ਼ੀਡੈਂਟ ਜਿਹੜਾ ਆ ਉਹ ਆਫਿਸ ਦੇ ਵਿੱਚ ਹੈ ਨਹੀਂ। ਜਦੋਂ ਪ੍ਰੈਜ਼ੀਡੈਂਟ ਆਫਿਸ 'ਚ ਨਹੀਂ ਤਾਂ ਤੁਸੀਂ ਉਹਨੂੰ ਜਿਹੜਾ ਆ ਇੰਪੀਚ ਨਹੀਂ ਕਰ ਸਕਦੇ ਹੈਗੇ। ਅਤੇ ਉਹਦੇ ਸੰਬੰਧ ਦੇ ਵਿੱਚ ਜਿਹੜੇ ਕੈਸਟਰੋ ਆ ਇਹਨਾਂ ਦੇ ਅਟੋਰਨੀ, ਉਹਨਾਂ ਨੇ ਇਹ ਕਿਹਾ ਆ ਵੀ ਇਹ ਆਉਣ ਵਾਲੇ ਜਿਹੜੇ ਐਡਮਿਨਿਸਟ੍ਰੇਸ਼ਨ ਆ ਉਹਨਾਂ ਦੇ ਲਈ ਇੱਕ ਤਰ੍ਹਾਂ ਦੇ ਨਾਲ ਬੈਡ ਹੋਊਗਾ ਵੀ ਕਿਸੇ ਨੂੰ ਵੀ ਜਿਹੜਾ ਇੰਪੀਚ ਕੀਤਾ ਜਾ ਸਕਦਾ। ਇਹਦੇ ਵਿੱਚ ਉਹਨਾਂ ਨੇ ਐਰਿਕ ਹੋਲਡਰ ਜਿਹੜੇ ਅਟੋਰਨੀ ਜਨਰਲ ਰਹਿ ਚੁੱਕੇ ਆ ਉਹਨਾਂ ਦੀ ਵੀ ਜਿਹੜੀ ਐਗਜ਼ਾਮਪਲ ਦਿੱਤੀ ਆ। ਉਸ ਤੋਂ ਬਾਅਦ ਜਿਹੜਾ ਸੈਨੇਟ ਨੇ ਅਲਟੀਮੇਟਲੀ ਜਿਹੜਾ ਵੋਟ ਕਰਕੇ ਇੰਪੀਚਮੈਂਟ ਟਰਾਇਲ ਕਹਿੰਦੇ ਕੌਨਸਟੀਟਿਊਸ਼ਨਲ ਹੈਗਾ ਉਹ ਵੋਟ ਕਰ ਦਿੱਤੀ। ਹੁਣ ਇਹ ਟਰਾਇਲ ਸ਼ੁਰੂ ਹੋਊਗਾ। 56 ਜਣਿਆਂ ਨੇ ਹੱਕ 'ਚ ਵੋਟ ਪਾਈ, 44 ਜਣੇ ਜਿਹੜੇ ਆ ਉਹਨਾਂ ਨੇ ਉਲਟ ਵੋਟ ਪਾਈ, 2 ਜਣੇ ਜਾਂ ਤਾਂ ਐਬਸੈਂਟ ਸੀ ਜਾਂ 2 ਜਣਿਆਂ ਨੇ ਵੋਟ ਨਹੀਂ ਪਾਈ ਹੈਗੀ। ਜੀ ਬਿਲਕੁਲ। ਸੋ ਇਹ ਬਾਈ ਪਾਰਟੀਸ਼ਨ ਸਪੋਰਟ ਦੇ ਨਾਲ ਸੰਵਿਧਾਨਿਕ ਤੌਰ ਦੇ ਉੱਤੇ ਇਸ ਨੂੰ ਕਰਾਰ ਦੇ ਦਿੱਤਾ ਆ। ਸੋ ਸੈਨੇਟਰ ਜਿਹੜੇ ਰਿਪਬਲਿਕਨ ਪਾਰਟੀ ਵੱਲੋਂ ਸੂਜ਼ਨ ਕੋਲਿਨਜ਼ ਮੇਨ ਦੀ, ਬਿਲ ਕੈਸਿਡੀ ਲੂਜ਼ੀਆਨਾ, ਲੀਜ਼ਾ ਮਰਕੋਸਕੀ ਅਲਾਸਕਾ, ਮਿਟ ਰੋਮਨੀ ਯੂਟਾ, ਬੈਨ ਸਾਸ ਨਬਰਾਸਕਾ, ਪੈਟ ਟੂਮੀ ਪੈਨਸਿਲਵੇਨੀਆ, ਇਹਨਾਂ ਨੇ ਇਸ ਨੂੰ ਸੰਵਿਧਾਨਿਕ ਕਰਾਰ ਦਿੰਦੇ ਹੋਏ ਡੈਮੋਕ੍ਰੇਟਸ ਦੇ ਨਾਲ ਜਿਹੜੀ ਉਹ ਵੋਟ ਪਾਈ। ਅਤੇ ਕੱਲ੍ਹ ਤੋਂ ਹੁਣ ਇੰਪੀਚਮੈਂਟ ਦਾ ਜਿਹੜਾ ਇਹ ਟਰਾਇਲ ਆ ਉਹ ਚਾਲੂ ਹੋਵੇਗਾ। ਅੱਜ ਇੰਪੀਚਮੈਂਟ ਟਰਾਇਲ ਸ਼ੁਰੂ ਹੋਣ ਦੇ ਉੱਤੇ ਹਾਊਸ ਦੇ ਦੁਆਰਾ ਲਾਏ ਗਏ ਮੈਨੇਜਰਸ ਜਿਹੜੇ ਆ ਉਹਨਾਂ ਨੇ ਜਿਹੜਾ ਆ ਉਹ ਸਾਰੀਆਂ ਵੀਡੀਓਜ਼ ਜਿਹੜੀਆਂ ਉਹ ਸ਼ੇਅਰ ਕੀਤੀਆਂ, ਉਹ ਦਿਖਾਈਆਂ ਸਦਨ ਦੇ ਵਿੱਚ ਵੀ ਕਿਸ ਤਰੀਕੇ ਦੇ ਨਾਲ ਉਹਨਾਂ ਦੀ ਜਾਲ ਨੂੰ ਇਹਨਾਂ ਹਿੰਸਕ ਲੋਕਾਂ ਨੇ ਜਿਹੜਾ ਉਹ ਖਤਰੇ ਦੇ ਵਿੱਚ ਪਾਇਆ ਅਤੇ ਕਿਸ ਤਰੀਕੇ ਦੇ ਨਾਲ ਟਰੰਪ ਹੁਣਾਂ ਦਾ ਝੂਠ ਪਿਛਲੇ 2 ਮਹੀਨਿਆਂ ਤੋਂ ਲਗਾਤਾਰ ਜਿਹੜੇ ਉਹ ਬੋਲਦੇ ਆ ਰਹੇ ਸੀ ਵੀ ਇਲੈਕਸ਼ਨ ਜਿਹੜੀਆਂ ਆ ਉਹ ਅਸੀਂ ਲੈਂਡਸਲਾਈਡ ਨਾਲ ਜਿੱਤ ਗਏ ਹਾਂ, ਇਹ ਇਹਨਾਂ ਨੇ ਸਾਡੇ ਕੋਲ ਚੋਰੀ ਕਰ ਲਈਆਂ ਆ। ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹਨਾਂ ਨੇ ਹੁਣ ਪੇਸ਼ ਕੀਤੀਆਂ। 4 ਘੰਟੇ ਜਿਹੜਾ ਇਹ ਡਿਬੇਟ ਚੱਲਣ ਤੋਂ ਬਾਅਦ ਦੇ ਵਿੱਚ ਜਦੋਂ ਵੋਟ ਹੋਈ ਤਾਂ ਇਸ ਦੇ ਵਿੱਚ ਇਸ ਟਰਾਇਲ ਨੂੰ ਅੱਗੇ ਜਿਹੜਾ ਆ ਉਹ ਚਲਾ ਦਿੱਤਾ ਹੈਗਾ ਆ। ਸੋ ਟੈਕਸਸ ਦੇ ਰਿਪਬਲਿਕਨ ਸੈਨੇਟਰ ਜੌਨ ਕੌਰਨ ਜਿਹੜੇ ਆ ਉਹਨਾਂ ਨੇ ਰਿਪੋਰਟਰਸ ਨੂੰ ਕਿਹਾ ਵੀ ਮੈਨੂੰ ਲੱਗਦਾ ਵੀ ਪ੍ਰੈਜ਼ੀਡੈਂਟ ਦੇ ਜਿਹੜੇ ਲਾਇਰ ਆ ਉਹ ਬਸ ਰੈਂਬਲ ਹੀ ਕਰਦੇ ਰਹੇ ਔਨ ਐਂਡ ਔਨ ਅਤੇ ਜਿਸ ਜਿਹੜਾ ਉਹਨਾਂ ਨੇ ਐਡਰੈਸ ਕਰਨਾ ਸੀਗਾ ਕੌਨਸਟੀਟਿਊਸ਼ਨਲ ਆਰਗੂਮੈਂਟ ਉੱਥੇ ਤੱਕ ਜਿਹੜੇ ਆ ਉਹ ਪਹੁੰਚੇ ਹੀ ਨਹੀਂ। ਜਦੋਂ ਦੂਜੇ ਲਾਇਰ ਆਏ ਅਤੇ ਉਦੋਂ ਉਹਨਾਂ ਨੂੰ ਕਹਿੰਦੇ ਵੀ ਉਦੋਂ ਲੱਗਾ ਵੀ ਉਹਨਾਂ ਨੇ ਥੋੜ੍ਹਾ ਚੱਜ ਦਾ ਜਿਹੜਾ ਉਹ ਕੰਮ ਕੀਤਾ ਇਸ ਜਿਹੜੀ ਪੱਖ ਦੇ ਵਜੋਂ ਗੱਲ ਕਰਦੇ ਹੋਏ। ਪਰ ਹੁਣ ਆਲਰੇਡੀ ਜਿਹੜਾ ਉਹ ਆਪਾਂ ਦੇਖ ਰਹੇ ਹਾਂ
ਵੀ ਜਿਹੜੇ 6 ਰਿਪਬਲਿਕਨ ਸੈਨੇਟਰਸ ਆ ਉਹਨਾਂ ਨੇ ਇੰਪੀਚਮੈਂਟ ਟਰਾਇਲ ਨੂੰ ਚਲਾਉਣ ਦੀ ਜਿਹੜੀ ਆ ਉਹ ਹਾਮੀ ਭਰੀ ਆ। ਉਹਦਾ ਮਤਲਬ ਇਹ ਨਹੀਂ ਆ ਵੀ ਉਹ ਇੰਪੀਚਮੈਂਟ ਦੇ ਵਿੱਚ ਇਹਨਾਂ ਨੂੰ ਕਨਵਿਕਸ਼ਨ ਦੇ ਲਈ ਵੀ ਜਿਹੜਾ ਉਹ ਹਾਮੀ ਭਰਨਗੇ। ਇਹ 6 ਤੋਂ ਨੰਬਰ ਜਿਹੜਾ ਕਨਵਿਕਸ਼ਨ ਦੇ ਵਿੱਚ ਵੱਧ ਵੀ ਸਕਦਾ ਆ, ਘੱਟ ਵੀ ਸਕਦਾ ਆ। ਇਹ ਦੇਖਣਾ ਹੋਊਗਾ ਹੁਣ ਇੱਕ ਹਫ਼ਤੇ ਤੱਕ ਇਹ ਜਿਹੜਾ ਇੰਪੀਚਮੈਂਟ ਟਰਾਇਲ ਸੈਨੇਟ ਦੇ ਵਿੱਚ ਜਿਹੜਾ ਚੱਲੇਗਾ ਉਸ ਦੇ ਵਿੱਚ ਕੀ ਕੁਛ ਜਿਹੜਾ ਉਹ ਸਾਹਮਣੇ ਆਉਂਦਾ ਹੈਗਾ ਆ। ਜੀ, ਅਗਲੀ ਖਬਰ ਵੱਲ ਚੱਲੀਏ। ਜਿਹੜੇ ਕਹਿੰਦੇ ਪਈ ਲਿਬਰਲਸ ਹੈਗੇ ਆ ਉਹ ਪੂਰੀ ਤਰ੍ਹਾਂ ਆਪਸ ਦੇ ਵਿੱਚ ਪ੍ਰੋਗਰੈਸਿਵ ਲੀਡਰਾਂ ਦੇ ਨਾਲ ਫਸ ਰਹੇ ਹੈਗੇ ਆ। ਪ੍ਰੋਗਰੈਸਿਵ ਲੀਡਰਾਂ ਦੇ ਵਿੱਚ ਜਿਹੜੀ ਰਿਪਰੈਜ਼ੈਂਟੇਟਿਵ ਪ੍ਰਾਮਿਲਾ ਜੈਪਾਲ ਆ ਪਿਛਲੇ 1 ਮਹੀਨੇ ਤੋਂ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਦੇ ਨਾਲ ਆਪਣੇ ਏਜੰਡੇ ਨੂੰ ਪੁਸ਼ ਕਰ ਰਹੇ ਆ ਵੀ ਜਿਹੜਾ ਮਿਨੀਮਮ ਵੇਜ ਆ ਉਹ $15 ਹੋਣਾ ਚਾਹੀਦਾ ਆ। ਤੇ ਹਾਊਸ ਡੈਮੋਕ੍ਰੇਟਸ ਨੇ ਅਨਾਊਂਸ ਕੀਤਾ ਵੀ ਜਿਹੜਾ ਨਵਾਂ ਬਿੱਲ ਆਊਗਾ ਉਹਦੇ ਵਿੱਚ ਫੈਡਰਲ ਮਿਨੀਮਮ ਵੇਜ ਨੂੰ ਇਨਕਰੀਜ਼ ਕਰਨ ਦੀ ਜਿਹੜੀ ਗੱਲ ਜ਼ਰੂਰ ਹੋਊਗੀ, ਕਿਉਂਕਿ 2009 ਤੋਂ ਲੈ ਕੇ ਹੁਣ ਤੱਕ ਜਿਹੜਾ ਮਿਨੀਮਮ ਵੇਜ ਨਹੀਂ ਇਨਕਰੀਜ਼ ਹੋਇਆ ਹੈਗਾ। ਦੂਜੇ ਪਾਸੇ ਪ੍ਰੈਜ਼ੀਡੈਂਟ ਜੋ ਬਾਈਡਨ ਆ ਉਹ ਥੋੜ੍ਹਾ ਬਹੁਤਾ ਜਿਹੜਾ ਆ ਉਹ ਰਲ ਕੇ ਚੱਲਣਾ ਚਾਹੁੰਦੇ ਹੈਗੇ ਰਿਪਬਲਿਕਨਸ ਦੇ ਨਾਲ। ਰਿਪਬਲਿਕਨਸ ਨੇ ਇਹ ਕਿਹਾ ਸੀ ਵੀ ਜਿਹੜੇ ਲੋਕਾਂ ਦੀ ਘੱਟ ਇਨਕਮ ਆ ਉਹ ਜ਼ਿਆਦਾ ਇਫੈਕਟ ਹੋਏ ਆ, ਸੋ ਜਿਹੜੇ ਨਵਾਂ ਸਟਿਮੂਲਸ ਪੇਮੈਂਟ ਜਾਣੀ ਆ $1400 ਦੀ ਉਹਨੂੰ ਘਟਾ ਕੇ 50,000 ਇੱਕ ਬੰਦਾ ਤੇ ਲੱਖ ਹਸਬੈਂਡ ਵਾਈਫ ਕੀਤਾ ਜਾਵੇ। ਪਰ ਬਾਅਦ ਦੇ ਵਿੱਚ ਕਈ ਪਹਿਲੀ ਵਾਲੀ ਪੋਜੀਸ਼ਨ ਤੇ ਰੱਖਣਾ ਚਾਹੁੰਦੇ ਸੀ 75,000 ਤੇ 150,000। ਸੋ ਅੱਜ ਲੇਟੈਸਟ ਖਬਰ ਇਹ ਆ ਰਹੀ ਆ ਵੀ ਹੋ ਸਕਦਾ ਹੈ ਵੀ ਜਿਹੜੇ ਜੋ ਬਾਈਡਨ ਆ ਉਹ 100,000 ਪਰ ਪਰਸਨ ਤੇ 200,000 ਜਿਹੜਾ ਕਪਲ ਆ ਉਹਦੀ ਇਨਕਮ ਦੇ ਉੱਤੇ ਐਗਰੀ ਕਰ ਜਾਣ। ਜੀ, ਸੋ ਇਹ ਹੁਣ ਦੇਖਦੇ ਹਾਂ 2 ਲੱਖ ਜਿਹੜੇ ਆ ਕਪਲਸ ਦੇ ਬਾਅਦ ਦੇ ਵਿੱਚ, ਉਹ ਤੋਂ ਬਾਅਦ ਕਹਿੰਦੇ ਆ ਵੀ ਸ਼ਾਇਦ ਕਿਸੇ ਨੂੰ ਵੀ ਕੋਈ ਵੀ ਸਹਾਇਤਾ ਇਸ ਦੇ ਵਿੱਚੋਂ ਨਹੀਂ ਮਿਲੂਗੀ। ਪਰ ਉਸ ਤੋਂ ਪਹਿਲਾਂ ਜਿਨ੍ਹਾਂ ਦੀ ਹੈਗੀ ਆ, ਜਿੱਦਾਂ ਪਹਿਲੋਂ ਸੀ ਬੇਸਿਕਲੀ ਉਸ ਹਿਸਾਬ ਦੇ ਨਾਲ ਹੀ ਜਿਹੜਾ ਇਹਨਾਂ ਨੇ ਰੱਖਣ ਦੀ ਜਿਹੜੀ ਕੋਸ਼ਿਸ਼ ਕੀਤੀ ਹੈ। ਚਾਹੁੰਦੇ ਤਾਂ ਜਿਹੜੇ ਪ੍ਰੋਗਰੈਸਿਵ ਵਾਲੇ ਸੀਗੇ ਵੀ $2,000 ਦਾ ਚੈੱਕ ਹੋਵੇ ਇੰਸਟੈਡ ਆਫ 1400, ਪਰ ਇਹਨਾਂ ਨੇ ਕਿਹਾ ਵੀ $600 ਆਪਾਂ ਆਲਰੇਡੀ ਜਿਹੜੇ ਇਸ ਤੋਂ ਪਿਛਲੇ ਇੱਕ ਬਿੱਲ ਆ ਉਸ ਦੇ ਤਹਿਤ ਦੇ ਚੁੱਕੇ ਆ। ਸੋ ਇਸ ਲਈ ਉਹਨਾਂ ਦੋਨਾਂ ਨੂੰ ਮਿਲਾ ਕੇ $2,000 ਜਿਹੜਾ ਆ ਉਹ ਮਦਦ ਉਹ ਦਿੱਤੀ ਜਾ ਰਹੀ ਹੈਗੀ ਆ। ਸੋ ਹੁਣ ਬਾਈਡਨ ਹੁਣਾਂ ਨੇ ਵੀ ਇਹ ਹਾਊਸ ਡੈਮੋਕ੍ਰੇਟਸ ਦੇ ਜਿਹੜਾ ਪ੍ਰਪੋਜ਼ਡ ਥ੍ਰੈਸ਼ ਹੋਲਡ ਹੈਗਾ ਆ ਉਸ ਦਾ ਸਮਰਥਨ ਜਿਹੜਾ ਆ ਉਹ ਕਰ ਦਿੱਤਾ ਹੈਗਾ ਆ। ਸੋ $1.9 ਟ੍ਰਿਲੀਅਨ ਦੇ ਇਸ ਰਿਲੀਫ ਪ੍ਰਪੋਜ਼ਲ ਨੂੰ ਇੱਦਾਂ ਲੱਗ ਰਿਹਾ ਹੈ ਵੀ ਹੌਲੀ ਹੌਲੀ ਆਪਣੇ ਜਿਹੜੇ ਕਦਮ ਆ ਉਹ ਮੱਠੀ ਰਫਤਾਰ ਦੇ ਵਿੱਚ ਅੱਗੇ ਵਧਾ ਰਿਹਾ ਹੈਗਾ ਆ। ਉੱਧਰ ਅੱਜ ਰਾਸ਼ਟਰਪਤੀ ਬਾਈਡਨ ਆ ਉਹਨਾਂ ਦੇ ਨਾਲ JP ਮੋਰਗਨ ਚੇਜ਼, US ਚੈਂਬਰ ਆਫ ਕਾਮਰਸ, ਵਾਲਮਾਰਟ ਤੇ ਗੈਪ ਦੇ ਜਿਹੜੇ CEO ਆ ਉਹਨਾਂ ਦੇ ਨਾਲ ਵੀ ਜਿਹੜੀ ਆ ਉਹ ਮੁਲਾਕਾਤ ਹੋਈ ਆ। ਇਸ ਮੀਟਿੰਗ ਦੇ ਵਿੱਚ ਟ੍ਰੈਜਰੀ ਸੈਕਟਰੀ ਜੈਨਟ ਯੈਲਨ ਜਿਹੜੇ ਆ ਉਹ ਵੀ ਮੌਜੂਦ ਸੀਗੇ ਤੇ ਉਹ ਇਸੇ ਹੀ ਚੀਜ਼ਾਂ ਨੂੰ ਲੈ ਕੇ, ਰਿਲੀਫ ਪੈਕੇਜ ਨੂੰ ਲੈ ਕੇ ਉਹਨਾਂ ਨੇ ਗੱਲਬਾਤ ਕੀਤੀ ਆ। ਡਾਇਰੈਕਟ ਪੇਮੈਂਟਸ ਜਿਹੜੇ ਮਿਲੀਅਨਸ ਆਫ ਅਮਰੀਕਨ ਤੱਕ ਪਹੁੰਚਣੀਆਂ ਉਸ ਦੇ ਲਈ, ਫੰਡਿੰਗ ਫਾਰ ਸਕੂਲ, ਸਟੇਟ ਤੇ ਲੋਕਲ ਗਵਰਨਮੈਂਟਸ ਤੇ ਵੈਕਸੀਨ ਡਿਸਟਰੀਬਿਊਸ਼ਨ ਦੇ ਲਈ ਜਿਹੜੀ ਆ ਇਸ ਦੇ ਵਿੱਚ ਕਾਫੀ ਜ਼ਿਆਦਾ ਰਾਸ਼ੀ ਉਹ ਚੀਜ਼ਾਂ ਦੇ ਵਿੱਚ ਰੱਖੀ ਹੋਈ ਹੈਗੀ ਆ। ਜੀ, ਸੋ ਬਿਲਕੁਲ ਜਿਹੜਾ ਇਹ ਨਵਾਂ ਸਟਿਮੂਲਸ ਬਿੱਲ ਹੈਗਾ ਇਹ ਆਸ ਹੋ ਰਹੀ ਹੈ ਵੀ ਜਿਹੜੇ ਲਾ ਮੇਕਰਸ ਆ ਇਸ ਨੂੰ ਮਾਰਚ 14 ਤੱਕ ਜਿਹੜਾ ਪਾਸ ਕਰ ਦੇਣਗੇ। ਸੋ ਇਹ ਤਾਂ ਕਲੀਅਰਲੀ ਲੱਗ ਰਿਹਾ ਵੀ ਜਿਹੜੇ ਡੈਮੋਕ੍ਰੇਟ ਆ ਉਹ ਹੁਣ ਰਿਪਬਲਿਕਨ ਤੋਂ ਬਿਨਾਂ ਹੀ ਇਹਨੂੰ ਜਾਣਗੇ। ਪਰ ਇੱਕ ਜਿਹੜੇ ਸੈਨੇਟਰ ਡੈਮੋਕ੍ਰੇਟ ਹੈਗੇ ਆ ਜੋ ਮੈਂਸ਼ਨ ਵੈਸਟ ਵਰਜੀਨੀਆ ਤੋਂ ਡੈਮੋਕ੍ਰੇਟ ਆ, ਉਹ ਪਿਛਲੇ ਦਿਨਾਂ 'ਚ ਕਾਫੀ ਜਿਹੜੇ ਅਪਸੈਟ ਆਏ ਸੀ ਕਿਉਂਕਿ ਕਮਲਾ ਹੈਰਿਸ ਵਾਈਸ ਪ੍ਰੈਜ਼ੀਡੈਂਟ ਨੇ ਉਹਨਾਂ ਦੀ ਸਟੇਟ 'ਚ ਜਾ ਕੇ ਕਈ ਸਟੇਟਮੈਂਟ ਇੱਦਾਂ ਦੀਆਂ ਦਿੱਤੀਆਂ ਸੀ। ਉਹ ਕਹਿੰਦੇ ਮੈਨੂੰ ਤਾਂ ਪਤਾ ਹੀ ਨਹੀਂ ਇਸ ਗੱਲ ਦਾ, ਨਾ ਮੈਨੂੰ ਮਿਲੇ ਹੈਗੇ ਆ, ਤੇ ਉਸ ਟਾਈਮ ਕਾਫੀ ਅਪਸੈਟ ਹੋ ਗਿਆ ਸੀ। ਫਿਰ ਬਾਅਦ ਦੇ ਵਿੱਚ ਉਹਨਾਂ ਨੂੰ ਠੰਡੇ ਵੀ ਕੀਤਾ ਗਿਆ। ਸੋ ਕਾਫੀ ਮੋਡਰੇਟ ਆ, ਜੇ ਮਿਡਲ 'ਚ ਆਪਾਂ ਕਹਿ ਸਕਦੇ ਹਾਂ, ਅੱਧੇ ਕੁ ਰਿਪਬਲਿਕਨ ਟਾਈਪ, ਅੱਧੇ ਕੁ ਡੈਮੋਕ੍ਰੇਟ, ਸੋ ਕੰਜ਼ਰਵੇਟਿਵ ਕਹਿ ਸਕਦੇ ਹਾਂ ਥੋੜ੍ਹੇ। ਸੋ ਉਹਨਾਂ ਦੀ ਜਿਹੜੀ ਵੋਟ ਆ ਉਹ ਕਹਿੰਦੇ ਬਹੁਤ ਜ਼ਰੂਰੀ ਆ ਡੈਮੋਕ੍ਰੇਟਸ ਦੇ ਲਈ, ਕਿਉਂਕਿ 50 ਵੋਟਾਂ ਹੋ ਗਈਆਂ ਤੇ 51 ਜਿਹੜੀ ਆ ਜੈਸ ਵੋਟ ਉਹ ਕਮਲਾ ਦੇਵੀ ਹੈਰਿਸ ਉਹਨਾਂ ਦੀ ਹੋਵੇਗੀ, ਫਿਰ ਇਹ ਜਿਹੜਾ ਆ ਬਿੱਲ ਪਾਸ ਹੋਊਗਾ। ਜੀ।
ਜੀ ਬਿਲਕੁਲ, ਉਹਨਾਂ ਨੇ ਕਿਹਾ ਵੀ ਜਿਹੜਾ ਫਿਜ਼ੀਕਲ ਕੰਸਟ੍ਰੇਂਟ ਜਿਹੜਾ ਆ ਉਹ ਡੈਮੋਕ੍ਰੇਟਸ ਨੂੰ ਅਪਣਾਉਣ ਦੀ ਜਿਹੜੀ ਉਹ ਜ਼ਰੂਰਤ ਆ, ਇੰਨੀ ਜ਼ਿਆਦਾ ਸਪੈਂਡਿੰਗ ਜਿਹੜੀ ਉਹ ਨਹੀਂ ਕਰਨੀ ਚਾਹੀਦੀ ਹੈਗੀ। ਅਗਲੀ ਜਿਹੜੀ ਆਪਾਂ ਇਸ ਦੇ ਵਿੱਚ ਗੱਲ ਕਰਦੇ ਜਾਈਏ ਤਾਂ ਇੱਕ ਬਫਲੋ ਦੇ ਵਿੱਚ ਕਿਸੇ ਨੇ ਗੋਲੀਬਾਰੀ ਕੀਤੀ ਸੀ। ਇਸ ਗੋਲੀਬਾਰੀ ਦੇ ਦੌਰਾਨ ਇੱਕ ਜਾਣੇ ਦੀ ਮੌਤ ਹੋਈ ਆ, 4 ਲੋਕ ਜਿਹੜੇ ਆ ਉਹ ਜ਼ਖਮੀ ਹੋਏ ਆ ਅਤੇ ਇਸ ਗੋਲੀਬਾਰੀ ਦੇ ਵਿੱਚ ਕਥਿਤ ਦੋਸ਼ੀ ਜਿਹੜਾ ਆ ਸ਼ੂਟਰ ਆ, ਉਸ ਨੂੰ ਕਹਿੰਦੇ ਆ ਉਹ ਗ੍ਰਿਫਤਾਰ ਕਰ ਲਿਆ ਗਿਆ ਹੈ। ਉਸ ਨੂੰ ਆਇਡੈਂਟੀਫਾਈ ਜਿਹੜਾ ਉਹਨਾਂ ਨੇ ਕਰ ਲਿਆ। ਅਲੀਨਾ ਕਲੀਨਿਕ ਕ੍ਰਾਸ ਰੋਡ ਬਫਲੋ ਦੇ ਵਿੱਚ ਜਿਹੜੀ ਆ ਇਹ ਗੋਲੀਬਾਰੀ ਦੀ ਘਟਨਾ ਜਿਹੜੀ ਇਹ ਵਾਪਰੀ ਸੀਗੀ। 67 ਸਾਲਾ ਜੌਰਜਰੀ ਓਲਰਿਚ ਬਫਲੋ ਦਾ ਰਹਿਣ ਵਾਲਾ ਹੀ ਸੀਗਾ। ਉਸ ਨੇ ਜਿਹੜਾ ਆ ਇਹ ਸਾਰਾ ਕੁਛ ਜਿਹੜਾ ਉਹ ਕੀਤਾ ਅਤੇ ਇਹ ਘਟਨਾ ਜਿਹੜੀ ਆ ਉੱਥੇ ਵਾਪਰੀ ਹੈਗੀ ਆ। ਸੋ ਬਚਾਅ ਇਸ ਗੱਲੋਂ ਰਹਿ ਗਿਆ ਵੀ ਇੱਕ ਜਾਣੇ ਦੀ ਉੱਦਾਂ ਤਾਂ ਵੈਸੇ ਬਹੁਤ ਮਾੜੀ ਗੱਲ ਆ, ਪਰ ਇਹ ਆ ਵੀ ਕਹਿੰਦੇ ਵੀ ਇਸ ਤੋਂ ਵੀ ਮਾੜੀ ਸਥਿਤੀ ਜਿਹੜੀ ਉਹ ਹੋ ਸਕਦੀ ਸੀਗੀ ਅਤੇ ਇਸ ਨੂੰ ਫਿਰ ਜਿਹੜਾ ਉੱਥੇ ਕਾਬੂ ਦੇ ਵਿੱਚ ਲੈ ਕੇ ਆਂਦਾ ਗਿਆ ਆ। ਮਿਨੀਐਪੋਲਿਸ ਦੇ ਵਿੱਚ ਇੱਕ ਬੰਬ ਸਕੁਐਡ ਵੀ ਕਹਿੰਦੇ ਆ ਉੱਥੇ ਸੀਨ ਦੇ ਉੱਤੇ ਜਿਹੜਾ ਉਹ ਪਹੁੰਚਿਆ ਸੀ ਅਤੇ ਬਾਅਦ ਦੇ ਵਿੱਚ ਉਹਨਾਂ ਨੇ ਬੰਬ ਦਾ ਤਾਂ ਕੋਈ ਜ਼ਿਕਰ ਜਿਹੜਾ ਉਹ ਨਹੀਂ ਸੀਗਾ। ਕਹਿੰਦੇ ਵੀ ਇਹ ਥਾਂ ਹੁਣ ਜਿਹੜੀ ਉਹ ਸੁਰੱਖਿਅਤ ਹੈਗੀ ਆ। ਪਹਿਲੋਂ ਕਿਹਾ ਜਾ ਰਿਹਾ ਵੀ ਸੀਗਾ ਵੀ ਸ਼ਾਇਦ IED ਇੰਪਰੋਵਾਈਜ਼ਡ ਐਕਸਪਲੋਸਿਵ ਡਿਵਾਈਸ ਜਿਹੜੇ ਆ ਉੱਥੇ ਵਰਤੇ ਗਏ ਹੋ ਸਕਦੇ ਆ। ਜੀ, ਅਗਲੀ ਖਬਰ ਜਿਹੜੀ ਹੈਗੀ ਆ ਟੈਕਸਸ ਤੋਂ ਆ ਰਹੀ ਹੈਗੀ ਆ, ਜਿੱਥੇ ਕਿ ਇੱਕ ਜੱਜ ਜਿਹੜਾ ਆ ਕੋਰਟ ਦੇ ਵਿੱਚ ਕਹਿੰਦੇ ਹੀਅਰਿੰਗ ਕਰ ਰਿਹਾ ਸੀ ਜ਼ੂਮ ਮੀਟਿੰਗ ਦੇ ਥਰੂ, ਅਤੇ ਦੂਸਰੇ ਪਾਸੇ ਜਿਹੜੇ ਵਕੀਲ ਸਾਹਿਬ ਸੀ ਉਹਨਾਂ ਦੇ ਜਿਹੜਾ ਸਕਰੀਨ ਆ ਉਹਦੇ ਉੱਤੇ ਜਿਹੜੀ ਬਿੱਲੀ ਦਾ ਜਿਹੜਾ ਫੇਸ ਆ ਉਹ ਆ ਗਿਆ, ਅਤੇ ਫਿਰ ਵਕੀਲ ਜਿਹੜਾ ਆ ਉਹਨੂੰ ਆਫ ਨਾ ਕਰਨਾ ਆਵੇ, ਅਤੇ ਫਿਰ ਜੱਜ ਜਿਹੜੇ ਆ ਉਹਨਾਂ ਨੇ ਕਹਿੰਦੇ ਵੀ ਕੀ ਸਟ੍ਰੋਕਸ ਦੇ ਨਾਲ ਵੀ ਕਿੱਦਾਂ ਕਰਨਾ ਆ ਉਹ ਕੀਤਾ, ਅਤੇ ਉਹਨੂੰ ਮਗਰੋਂ ਕਿਹਾ ਵੀ ਕਹਿੰਦਾ ਵੀ ਮੈਂ ਬਿੱਲੀ ਨਹੀਂ, ਮੈਂ ਵਕੀਲ ਹੀ ਬੋਲ ਰਿਹਾ ਹੈਗਾ ਜੀ। ਕਹਿੰਦਾ ਆਈ ਐਮ ਨਾਟ ਕੈਟ। ਸੋ ਇਹ ਕਾਫੀ ਜ਼ਿਆਦਾ ਅੱਜ ਦਾ ਫਨੀ ਇਨਸੀਡੈਂਟ ਇੱਕ ਜਿਹੜਾ ਹੋ ਰਿਹਾ ਆ। ਸੋ ਜ਼ੂਮ ਬਹੁਤ ਸਾਰੇ ਵਕੀਲਾਂ ਦੇ ਲਈ ਵੀ ਅਤੇ ਬਹੁਤ ਸਾਰੇ ਲੋਕਾਂ ਦੇ ਲਈ ਇਹ ਨਵੀਂ ਚੀਜ਼ ਆ। ਸੋ ਕਈ ਵਾਰੀ ਕੁਛ ਅਜਿਹਾ ਨੱਪ ਹੋ ਜਾਂਦਾ ਹੈ, ਸੋ ਇੱਦਾਂ ਵਾਪਰ ਜਾਂਦਾ। ਸੋ ਹਾਸੋ ਵਾਲੀ ਸਥਿਤੀ ਜਿਹੜੀ ਇਸ ਦੇ ਵਿੱਚ ਜ਼ਰੂਰ ਬਣੀ ਹੈਗੀ ਆ। ਅਗਲੀ ਹਰਜੋਤ ਸਿੰਘ ਜੀ ਆਪਾਂ ਖਬਰ ਦੇ ਉੱਤੇ ਜੇ ਨਜ਼ਰ ਮਾਰਦੇ ਜਾਈਏ, ਨਿਊਜ਼ੀਲੈਂਡ ਦੀ ਪਾਰਲੀਮੈਂਟ ਦੇ ਵਿੱਚ ਮਾਇਓਰੀ ਜਿਹੜਾ ਕਹਿ ਲਓ ਵੀ ਉੱਥੋਂ ਦੇ ਜਿਹੜੇ ਮੂਲ ਨਿਵਾਸੀ ਆ ਉਹਨਾਂ ਦੇ ਵਿੱਚੋਂ ਇੱਕ ਜਿਹੜਾ ਉਹਨਾਂ ਦਾ MP ਆ, ਉਸ ਨੂੰ ਉਹਨਾਂ ਦੀ ਪਾਰਲੀਮੈਂਟ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਕਿਉਂਕਿ ਉਸ ਨੇ ਟਾਈ ਲਾਉਣ ਤੋਂ ਇਨਕਾਰ ਕਰ ਦਿੱਤਾ। ਕਹਿੰਦੇ ਵੀ ਉੱਥੇ ਦਾ ਇਹ ਪ੍ਰੋਟੋਕੋਲ ਦੱਸਿਆ ਜਾ ਰਿਹਾ ਆ ਵੀ ਜਿਹੜੇ ਮੇਲ MPs ਆ ਉਹਨਾਂ ਨੂੰ ਜੇ ਉਹ ਕੁਐਸਚਨਸ ਦੇ ਵਿੱਚ ਹਿੱਸਾ ਲੈ ਰਹੇ ਨੇ, ਡਿਬੇਟ ਕਰ ਰਹੇ ਨੇ ਚੈਂਬਰ ਦੇ ਵਿੱਚ, ਤਾਂ ਉਹਨਾਂ ਨੂੰ ਟਾਈ ਲਾਉਣੀ ਜ਼ਰੂਰੀ ਹੈਗੀ ਆ। ਜਿਹੜੇ ਸਪੀਕਰ ਆ ਉੱਥੋਂ ਦੇ ਟਰੈਵਰ ਮੈਲਰਡ, ਉਹਨਾਂ ਨੇ 2 ਵਾਰੀ ਰਵੀਰੀ ਵਾਈਟੀਟੀ ਉਹਨਾਂ ਨੂੰ ਜਿਹੜਾ ਆ ਸਵਾਲ ਪੁੱਛਣ ਤੋਂ ਇਸ ਲਈ ਜਿਹੜਾ ਉਹ ਰੋਕ ਦਿੱਤਾ ਕਿਉਂਕਿ ਉਹਨਾਂ ਨੇ ਟਾਈ ਜਿਹੜੀ ਆ ਉਹ ਨਹੀਂ ਲਾਈ ਸੀ। ਇਸ ਦੇ ਉੱਤੇ ਬਾਅਦ ਦੇ ਵਿੱਚ ਜਿਹੜੇ MP YTT ਆ ਉਹਨਾਂ ਨੇ ਇਹ ਕਿਹਾ ਵੀ ਕਹਿੰਦੇ ਟਾਈ ਦਾ ਮਸਲਾ ਨਹੀਂ ਆ, ਇਹ ਕਲਚਰਲ ਆਈਡੈਂਟੀਟੀ ਦਾ ਜਿਹੜਾ ਉਹ ਮੁੱਦਾ ਆ। ਸੋ ਉਹੀ ਗੱਲ ਹੋਈ ਜਿੱਦਾਂ ਕਹਿ ਲਓ ਵੀ ਉਹਨਾਂ ਨੂੰ ਉਹਨਾਂ ਦੀ ਜਿਹੜੀਆਂ ਕਲਚਰਲ ਆ ਸੱਭਿਆਚਾਰਕ ਚੀਜ਼ਾਂ ਆ ਉਹ ਪਹਿਨਣ ਤੋਂ ਜਿਹੜਾ ਉਹ ਰੋਕਿਆ ਜਿਹੜਾ ਕਿਤੇ ਨਾ ਕਿਤੇ ਗਿਆ ਆ। ਉੱਦਾਂ ਜੇ ਦੇਖਿਆ ਜਾਵੇ ਤਾਂ ਨਿਊਜ਼ੀਲੈਂਡ ਇਸ ਮਾਮਲੇ ਦੇ ਵਿੱਚ ਕਾਫੀ ਅੱਗੇ ਹੈਗਾ ਕਈ ਮੁਲਕਾਂ ਦੇ ਮੁਕਾਬਲੇ। ਇੱਦਾਂ ਦੀ ਚੀਜ਼ ਨੇ ਜ਼ਰੂਰ ਇੱਕ ਨਵਾਂ ਵਿਵਾਦ ਨਿਊਜ਼ੀਲੈਂਡ ਦੇ ਲਈ ਜਿਹੜਾ ਉਹ ਲੈ ਕੇ ਆਂਦਾ ਆ। ਮੈਨੂੰ ਲੱਗਦਾ ਵੀ ਉੱਥੋਂ ਦੀ ਜਿਹੜੀ ਉਹ ਪ੍ਰਾਈਮ ਮਿਨਿਸਟਰ ਜੈਸਿੰਡਾ ਆਰਡਨ ਜਿਹੜੀ ਉਹ ਹੈਗੀ ਆ, ਉਹ ਇਸ ਮਸਲੇ ਨੂੰ ਜਲਦ ਜਿਹੜਾ ਉਹ ਸੁਲਝਾਉਣ ਦੇ ਵਿੱਚ ਕਾਮਯਾਬ ਜਿਹੜੀ ਉਹ ਰਹੂਗੀ। ਪਰ ਇੱਕ ਵਾਰੀ ਫਿਰ ਮੂਲ ਨਿਵਾਸੀਆਂ ਦੇ ਉੱਤੇ ਬਾਹਰਲੇ ਆਏ ਲੋਕਾਂ ਦਾ ਆਪਣਾ ਜਿਹੜਾ ਰੋਹਬ ਆ ਜਾਂ ਆਪਣਾ ਜਿਹੜਾ ਜ਼ੋਰ ਆ ਉਹ ਲਾਉਣ ਦੀ ਚਰਚਾ ਇੱਕ ਵਾਰੀ ਫਿਰ ਚੱਲ ਪਈ ਆ। ਜੀ, ਅਗਲੀ ਖਬਰ ਜਿਹੜੀ ਆ ਮਿਆਂਮਾਰ ਬਰਮਾ ਤੋਂ ਆ ਰਹੀ ਆ, ਜਿੱਥੇ ਕਿ ਲੋਕ ਬਹੁਤ ਵੱਡੀ ਗਿਣਤੀ ਦੇ ਵਿੱਚ ਹੁਣ ਮੁਜ਼ਾਹਰੇ ਕਰ ਰਹੇ ਹੈਗੇ ਆ, ਅਤੇ ਉੱਥੇ ਪਿਛਲੇ ਦਿਨਾਂ ਦੇ ਵਿੱਚ ਆਰਮੀ ਨੇ ਕੂਪ ਕਰ ਲਿਆ ਸੀ ਅਤੇ ਪੂਰਾ ਕੰਟਰੋਲ ਕਰ ਲਿਆ, ਅਤੇ ਬੁੱਧਿਸਟ ਮੌਂਕਸ ਜਿਹੜੇ ਹੈਗੇ ਆ, ਪ੍ਰੀਸਟ, ਨਨਸ, ਈਵਨ ਕਹਿੰਦੇ ਪਈ ਨਵੇਂ ਵਿਆਹੇ ਜੋੜੇ ਵੀ ਆਪਣੇ ਵੈਡਿੰਗ ਜਿਹੜੇ ਅਟਾਇਰ ਆ ਉਹਦੇ ਵਿੱਚ ਹੀ ਜਾ ਕੇ ਜਿਹੜੇ ਪ੍ਰੋਟੈਸਟ ਕਰ ਰਹੇ ਸੀ, ਅਤੇ ਉਹਨਾਂ ਦੇ ਉੱਤੇ ਵਾਟਰ ਕੈਨਨਸ ਯੂਜ਼ ਕੀਤੇ ਗਏ, ਰਬੜ ਬੁਲੇਟਸ ਯੂਜ਼ ਕੀਤੀਆਂ ਗਈਆਂ, ਜਿਹਦੇ ਨਾਲ ਕਾਫੀ ਲੋਕ ਜਿਹੜੇ ਫੱਟੜ ਵੀ ਹੋਈ ਆ। ਅਤੇ ਯੂਨਾਈਟਡ ਨੇਸ਼ਨਸ ਨੇ ਅੱਜ ਜਿਹੜੀ ਆ
ਸਟੇਟਮੈਂਟ ਇਸ਼ੂ ਕੀਤੀ ਆ ਵੀ ਇਸ ਨੂੰ ਜਿਹੜਾ ਆ ਇੱਕਦਮ ਜਿਹੜਾ ਰੋਕਿਆ ਜਾਵੇ। ਸੋ ਜਿਹੜੇ ਪ੍ਰੋਟੈਸਟ ਕਰ ਰਹੇ ਲੋਕ ਆ ਉਹਨਾਂ ਦੇ ਉੱਤੇ ਤੁਸੀਂ ਫੋਰਸ ਨਹੀਂ ਯੂਜ਼ ਕਰ ਸਕਦੇ ਹੈਗੇ। ਸਰੋਤਿਆਂ ਨੂੰ ਯਾਦ ਹੀ ਹੋਊਗਾ ਵੀ ਕੁਛ ਹਫ਼ਤੇ ਪਹਿਲਾਂ ਜਿਹੜਾ ਇੰਡੀਆ ਦੇ ਵਿੱਚ ਕਿਸਾਨਾਂ ਦੇ ਉੱਤੇ ਉੱਥੇ ਦੀ ਜਿਹੜੀ ਜ਼ਾਲਮ ਸਰਕਾਰ ਆ ਉਸ ਨੇ ਕਿਸ ਤਰ੍ਹਾਂ ਜਿਹੜੇ ਆ ਵਾਟਰ ਕੈਨਨ ਵੀ ਯੂਜ਼ ਕੀਤੇ ਸੀ, ਗੁੰਡੇ ਲਿਆ ਕੇ ਉਹਨਾਂ ਤੋਂ ਪੱਥਰ ਵਗੈਰਾ ਸਟਾਏ ਸੀ। ਸੋ ਇੰਡੀਆ ਵਾਲੇ ਜਿਹੜੇ ਪਹਿਲਾਂ ਹੀ ਐਡਵਾਂਸ ਰਹਿੰਦੇ ਹੋਰ ਮੁਲਕਾਂ ਤੋਂ ਇੱਦਾਂ ਦਾ ਜਿਹੜਾ ਮਾਹੌਲ ਬਣਾਉਣ ਦੇ ਵਿੱਚ। ਜੀ ਅਗਲੀ ਜਿਹੜੀ ਆਪਾਂ ਗੱਲ ਕਰਦੇ ਜਾਈਏ, ਇੱਕ ਡੈਨਮਾਰਕ ਦਾ ਬੰਦਾ ਜਿਹੜਾ ਸੀਗਾ ਜਿਸ ਨੇ ਕਿਮ ਵਾਲ ਦਾ ਕਤਲ ਕੀਤਾ ਸੀ, ਪੀਟਰ ਮੈਡਸਨ, ਉਸ ਨੂੰ ਹੁਣ 21 ਮਹੀਨਿਆਂ ਦੀ ਸਜ਼ਾ ਜਿਹੜੀ ਉਹ ਸੁਣਾਈ ਗਈ ਆ ਜਦੋਂ ਇਸ ਨੇ ਪ੍ਰਿਜ਼ਨ ਅਸਕੇਪ ਯਾਨੀ ਕਿ ਜੇਲ੍ਹ ਦੇ ਵਿੱਚੋਂ ਭੱਜਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਆ। ਪੀਟਰ ਮੈਡਸਨ ਨੇ ਅਦਾਲਤ ਨੂੰ ਕਿਹਾ ਵੀ ਉਹ ਕਾਰਾਂ ਹਾਈਜੈਕ ਕਰਕੇ ਜਿਹੜਾ ਜਰਮਨੀ ਨੂੰ ਭੱਜ ਕੇ ਜਾਣਾ ਚਾਹੁੰਦਾ ਸੀਗਾ। ਕੋਪਨਹੇਗਨ ਦੀ ਪ੍ਰਿਜ਼ਨ ਦੇ ਵਿੱਚੋਂ ਇਹ ਜਿਹੜਾ ਕਹਿੰਦਾ ਵੀ ਇਸ ਨੇ ਉੱਥੇ ਦੇ ਪ੍ਰਿਜ਼ਨ ਸਟਾਫ ਨੂੰ ਜਿਹੜਾ ਧਮਕਾਇਆ ਅਤੇ ਪੁਲਿਸ ਨੂੰ ਧਮਕਾਇਆ ਅਤੇ ਫੇਕ ਗਨ ਅਤੇ ਫੇਕ ਐਕਸਪਲੋਸਿਵਜ਼ ਦੇ ਨਾਲ ਉੱਥੋਂ ਜਿਹੜਾ ਨੇ ਭੱਜਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਸੀਗੀ, ਪਰ ਉਸ ਨੂੰ ਜਲਦ ਹੀ ਕਹਿੰਦੇ ਆ ਉੱਥੇ ਇਸ ਨੂੰ ਕਾਬੂ ਕਰ ਲਿਆ ਗਿਆ ਸੀਗਾ। ਇਸ 50 ਸਾਲ ਇਸ ਦੀ ਜਿਹੜੀ ਇਹ ਉਮਰ ਹੈਗੀ ਆ ਅਤੇ ਇਸ ਨੇ ਕਿਮ ਵਾਲ ਆ ਉਸ ਦੀ ਹੱਤਿਆ ਜਿਹੜੀ ਉਹ ਕੀਤੀ ਸੀਗੀ। ਇਹ ਉੱਥੋਂ ਦੇ ਇਤਿਹਾਸ ਦੇ ਵਿੱਚ ਕਾਫੀ ਨਟੋਰੀਅਸ ਕ੍ਰਿਮੀਨਲ ਜਿਹੜਾ ਖੂੰਖਾਰ ਜਿਹੜਾ ਕ੍ਰਿਮੀਨਲ ਆ ਉਹ ਮੰਨਿਆ ਜਾਂਦਾ ਹੈਗਾ ਆ। ਅੱਧਾ ਕੁ ਮੀਲ ਹੀ ਕਹਿੰਦੇ ਆ ਫੈਸਿਲਿਟੀ ਤੋਂ ਭੱਜਣ ਦੇ ਵਿੱਚ ਕਾਮਯਾਬ ਹੋਇਆ ਸੀ, ਉਸ ਤੋਂ ਬਾਅਦ 'ਚ ਜਲਦ ਹੀ ਇਹਨੂੰ 5 ਮਿੰਟਾਂ 'ਚ ਹੀ ਕਾਬੂ ਕਰ ਲਿਆ ਗਿਆ ਸੀਗਾ। ਜੀ ਅਗਲੀ ਖਬਰ ਵੱਲ ਚਲੀਏ। ਜਿਹੜੀ ਸੇਲਸ ਫੋਰਸ ਆ ਬਹੁਤ ਵੱਡੀ ਕੰਪਨੀ ਆ ਬੇ ਏਰੀਏ ਦੇ ਵਿੱਚ, ਉਹਨਾਂ ਨੇ ਅੱਜ ਅਨਾਊਂਸ ਕੀਤਾ ਕਹਿੰਦੇ ਵੀ 9 ਤੋਂ 5 ਵਾਲਾ ਜਿਹੜਾ ਵਰਕ ਡੇ ਆ ਉਹ ਮਰ ਗਿਆ ਆ, ਵੀ ਉਹ ਡੈਡ ਆ। ਅਤੇ ਉਹ ਕਹਿੰਦੇ ਆ ਵੀ ਆਪਣੇ ਇੰਪਲਾਈਜ਼ ਨੂੰ 3 ਡਿਫਰੈਂਟ ਉਹ ਆਪਸ਼ਨ ਦੇਣਗੇ ਜਿਹਦੇ ਵਿੱਚ ਪਰਮਾਨੈਂਟਲੀ ਜਿਹੜੇ ਉਹਨਾਂ ਦੇ ਇੰਪਲਾਈ ਹੈਗੇ ਆ ਉਹ ਘਰ ਤੋਂ ਹੀ ਕੰਮ ਕਰ ਸਕਦੇ ਆ, ਜਾਂ ਇੱਕ ਫਲੈਕਸ ਆਪਸ਼ਨ ਆ ਜਿਹਦੇ ਵਿੱਚ ਕੁਛ ਦਿਨ ਉਹ 2-3 ਦਿਨ ਪਰ ਇੱਕ ਹਫ਼ਤੇ ਦੇ ਵਿੱਚ ਕੰਮ 'ਤੇ ਆਉਣਗੇ ਅਤੇ ਬਾਕੀ ਦਿਨ ਰਿਮੋਟਲੀ ਕੰਮ ਕਰਨਗੇ, ਜਾਂ ਸਾਰਾ ਟਾਈਮ ਹੀ ਜਿਹੜਾ ਰਿਮੋਟਲੀ ਕੰਮ ਕਰ ਸਕਦੇ ਹੈਗੇ ਆ। ਸੋ ਇਹਦੇ ਨਾਲ ਜਿਹੜਾ ਆ ਰੀਅਲ ਸਟੇਟ ਦੇ ਉੱਤੇ, ਕਮਰਸ਼ੀਅਲ ਰੀਅਲ ਸਟੇਟ ਦੇ ਉੱਤੇ ਬਹੁਤ ਵੱਡਾ ਅਸਰ ਪਊਗਾ। ਜਿਹੜੇ ਛੋਟੇ ਛੋਟੇ ਬਿਜ਼ਨਸਿਸ ਸੀਗੇ, ਰੈਸਟੋਰੈਂਟਸ ਜਾਂ ਹੋਰ ਵੱਡੀਆਂ ਕੰਪਨੀਆਂ ਦੇ ਆਲੇ ਦੁਆਲੇ, ਉਹ ਤਾਂ ਪਹਿਲਾਂ ਹੀ ਡੈਡ ਹੋ ਗਏ ਆ। ਸੋ ਲੱਗਦਾ ਨਹੀਂ ਆਉਣ ਵਾਲੇ ਸਮੇਂ 'ਚ ਉਹ ਖੁੱਲ੍ਹਣਗੇ। ਜੀ ਕਾਫੀ ਇਹਨਾਂ ਦੀਆਂ ਆਪਣੀਆਂ ਵੀ ਖੁਦ ਦੀਆਂ ਜਿਹੜੀਆਂ ਬਿਲਡਿੰਗਸ ਆ, ਸੋ ਉਸ ਨੂੰ ਕਿੱਦਾਂ ਵਰਤਣਾ ਆ, ਕਿਵੇਂ ਚੀਜ਼ਾਂ ਜਿਹੜੀਆਂ ਹੋਣਗੀਆਂ, ਇਹ ਵੀ ਇੱਕ ਵੱਡੇ ਜਿਹੜੇ ਸਵਾਲ ਆ, ਚੁਣੌਤੀਆਂ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਰਹਿਣਗੀਆਂ। ਇਕੱਲਾ ਹੀ ਨਹੀਂ, ਸਿਟੀਜ਼ ਦੇ ਉੱਤੇ ਉਹਨਾਂ ਦੇ ਬਜਟਸ ਦੇ ਉੱਤੇ ਵੀ ਇਹ ਜਿਹੜਾ ਕਿਉਂਕਿ ਜੇ ਪ੍ਰੋਪਰਟੀਆਂ ਦੀਆਂ ਹੋਣਗੀਆਂ ਪ੍ਰੋਪਰਟੀ ਟੈਕਸ ਨਹੀਂ ਮਿਲੂਗਾ ਉਹਨਾਂ ਨੂੰ, ਸੋ ਕਮਰਸ਼ੀਅਲ ਟੈਕਸ ਨਹੀਂ ਆਊਗਾ, ਬਹੁਤ ਕੁਛ ਜਿਹੜਾ ਇਸ ਦੇ ਨਾਲ ਜਿਹੜਾ ਉਹ ਅਸਰ ਆ ਉਹ ਪੈ ਸਕਦਾ ਆ। ਸੋ ਲੈਟਸ ਸੀ ਕੀ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਬਣਦਾ ਆ। ਇੱਕ ਆਪਾਂ ਕਹਿ ਸਕਦੇ ਹਾਂ ਵੀ ਬੁਨਿਆਦੀ ਇਸ ਟਾਈਮ ਚੇਂਜ ਜਿਹੜਾ ਆ ਖਾਸ ਕਰਕੇ ਸਿਲੀਕਨ ਵੈਲੀ ਦੇ ਵਰਕ ਕਲਚਰ ਦੇ ਵਿੱਚ ਆਪਾਂ ਉਸ ਥਾਂ ਦੇ ਉੱਤੇ ਆਪਾਂ ਆ ਕੇ ਖੜ੍ਹ ਚੁੱਕੇ ਹਾਂ। ਕੋਵਿਡ ਨੇ ਇਹ ਚੀਜ਼ਾਂ ਜਿਹੜੀਆਂ ਉਹ ਦਿਖਾ ਦਿੱਤੀਆਂ ਵੀ ਦਫ਼ਤਰ ਜਾ ਕੇ ਕੰਮ ਕਰਨਾ ਜ਼ਰੂਰੀ ਨਹੀਂ ਆ, ਅਤੇ ਘਰੇ ਬੈਠੇ ਕੰਮ ਉਹਨਾਂ ਤੋਂ ਕਾਫੀ ਜ਼ਿਆਦਾ ਜਿਹੜਾ ਉਹ ਲੈ ਰਹੇ ਹੈਗੇ ਨੇ। ਅਤੇ ਨਾਲ ਦੇ ਨਾਲ ਉਹ ਨਾਲ ਇਹ ਵੀ ਕੰਮ ਕਰਨ ਵਾਲਿਆਂ ਨੂੰ ਇਹ ਵੀ ਲਾਲਚ ਹੈਗਾ ਆ ਵੀ ਆਪਾਂ ਨੂੰ ਘਰੋਂ ਬਹਿ ਕੇ ਹੀ ਜਿਹੜਾ ਉਹ ਕਰਨ ਦੀ ਜਿਹੜੀ ਉਹ ਮੌਜ ਰਹੂਗੀ, ਟਰੈਫਿਕ ਦੇ ਵਿੱਚ ਨਹੀਂ ਫਸਣਾ ਪਊਗਾ, ਤੇਲ ਦਾ ਖਰਚਾ ਨਹੀਂ, ਗੱਡੀ ਦੀ ਮੇਨਟੇਨੈਂਸ ਦਾ ਖਰਚਾ ਨਹੀਂ, ਕਾਫੀ ਕੁਛ ਜਿਹੜਾ ਆ ਇਹਨਾਂ ਚੀਜ਼ਾਂ ਦੇ ਵਿੱਚ ਜਿਹੜਾ ਬਦਲਾਵ ਆ ਆਪਾਂ ਨੂੰ ਪੱਕੇ ਤੌਰ ਦੇ ਉੱਤੇ ਹੁਣ ਦੇਖਣ ਨੂੰ ਮਿਲ ਸਕਦਾ ਆ। ਜੀ ਅਗਲੀ ਖਬਰ ਵਿੱਚ ਚਲੀਏ। ਜਿਹੜੀ ਜੋ ਬਾਈਡਨ ਪ੍ਰੈਜ਼ੀਡੈਂਟ ਹੈਗੇ ਆ, ਉਹ ਮੈਕਸੀਕੋ ਦੇ ਪ੍ਰੈਜ਼ੀਡੈਂਟ ਜਿਹੜਾ ਆਮਲੋ ਜਿਹਨੂੰ ਕਹਿੰਦੇ ਹੈਗੇ ਆ, ਐਂਡਰੇ ਮੈਨੂਅਲ ਲੋਪੇਜ਼ ਓਬਰਾਡੋਰ, ਉਹਨਾਂ ਨਾਲ ਕਹਿੰਦੇ ਰਲ ਕੇ ਚੱਲਣਗੇ। ਪਿਛਲੇ ਐਡਮਿਨਿਸਟ੍ਰੇਸ਼ਨ ਦੇ ਦੌਰਾਨ ਆਪਾਂ ਦੇਖਿਆ ਵੀ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਸੀ ਉਹਨਾਂ ਦੇ ਨਾਲ ਉਹ ਐਗਰੀ ਕਰ ਗਏ ਸੀ, ਖਾਸ ਕਰਕੇ ਇਮੀਗ੍ਰੇਸ਼ਨ ਨੂੰ ਲੈ ਕੇ। ਸੋ 2000 ਮੀਲ ਦਾ ਜਿਹੜਾ ਬਾਰਡਰ ਆ ਉਹਦੇ ਉੱਤੇ ਕਾਫੀ ਸਾਰੇ ਲੋਕ ਜਿਹੜੇ ਆ ਇਲੀਗਲੀ ਕ੍ਰੋਸ ਕਰਕੇ ਆਉਣ ਤੋਂ ਘਟ ਗਏ ਸੀ, ਜਿਹਦੇ ਕਰਕੇ ਕੀ ਹੋਇਆ 70,000 ਦੇ ਕਰੀਬ ਜਿਹੜੇ ਅਸਾਈਲਮ ਸੀਕਰਸ ਆ ਉਹ ਅੱਜ ਵੀ ਮੈਕਸੀਕੋ ਦੇ ਵਿੱਚ ਵੇਟ ਕਰ ਰਹੇ ਹੈਗੇ ਆ। ਸੋ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੇ ਇਹ ਕਿਹਾ ਆ ਵੀ ਮੈਂ ਇੱਕ ਤਰ੍ਹਾਂ ਦੇ ਨਾਲ ਕਸਮ ਖਾਧੀ ਆ ਵੀ ਜਿਹੜਾ ਇਮੀਗ੍ਰੇਸ਼ਨ ਦਾ ਜਿਹੜਾ ਸਿਸਟਮ ਆ ਉਸ ਨੂੰ ਪੂਰੀ ਤਰ੍ਹਾਂ
ਓਵਰਹਾਲ ਕਰਨਾ ਆ, ਤੇ ਨਾਲ ਦੀ ਨਾਲ 11 ਮਿਲੀਅਨ ਜਿਹੜੇ ਅਨਡਾਕੂਮੈਂਟਡ ਮਾਈਗ੍ਰੈਂਟਸ ਹੈਗੇ ਆ, ਜਿਹਦੇ ਵਿੱਚੋਂ 50% ਮੈਕਸੀਕਨਸ ਆ, ਉਹਨਾਂ ਨੂੰ ਪਰਮਾਨੈਂਟ ਰੈਜ਼ੀਡੈਂਸੀ ਦੇਣ ਦੀ ਜਿਹੜੀ ਵਾਅਦਾ ਆ ਉਹ ਪੂਰਾ ਕਰਨਾ ਆ। ਤੇ ਉਹ ਹੁਣ ਦੇਖਦੇ ਆ ਆਉਣ ਵਾਲੇ ਸਮੇਂ 'ਚ ਕਿੱਦਾਂ ਹੁੰਦਾ, ਪਰ ਉਹ ਜਿਹੜੇ ਪ੍ਰੈਜ਼ੀਡੈਂਟ ਹੈਗੇ ਆ ਮੈਕਸੀਕੋ ਦੇ, ਉਹਨਾਂ ਨੂੰ ਬਹੁਤ ਜਲਦੀ ਜਿਹੜੇ ਆ ਜੋ ਬਾਈਡਨ ਹੁਣੀ ਮਿਲਣਗੇ। ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ, ਵਾਈਟ ਹਾਊਸ ਨੇ ਅੱਜ ਪਬਲਿਕਲੀ ਇਹ ਡਿਕਲੇਅਰ ਕੀਤਾ ਵੀ ਉਹ ਜਿਹੜੇ ਗੈਵਿਨ ਨਿਊਸਮ ਹੁਣਾਂ ਦੀ ਰੀਕਾਲ ਹੋ ਰਹੀ ਆ ਐਫਰਟ, ਉਸ ਦਾ ਉਹ ਵਿਰੋਧ ਕਰਦੇ ਨੇ। ਉੱਥੋਂ ਦੀ ਜਿਹੜੀ ਪ੍ਰੈਸ ਸਕੱਤਰ ਹੈਗੀ ਆ ਜੈਨ ਪੈਸਕੀ, ਉਹਨਾਂ ਨੇ ਅੱਜ ਟਵੀਟ ਕਰਕੇ ਕਿਹਾ ਵੀ ਗੈਵਿਨ ਨਿਊਸਮ ਦੇ ਨਾਲ ਬਹੁਤ ਸਾਰੇ ਇਸ਼ੂਜ਼ ਦੇ ਉੱਤੇ ਉਹ ਮਿਲ ਕੇ ਪੋਟਸ ਦੇ ਨਾਲ ਉਹ ਕੰਮ ਕਰ ਰਹੇ ਨੇ ਪ੍ਰੈਜ਼ੀਡੈਂਟ ਬਾਈਡਨ ਦੇ ਨਾਲ, ਅਤੇ ਕਹਿੰਦੇ ਵੀ ਜਿਹੜੇ ਵੀ ਕੋਈ ਐਫਰਟ ਇਹਨਾਂ ਦੀ ਰੀਕਾਲ ਦੇ ਲਈ ਕੀਤੇ ਜਾ ਰਹੇ ਆ ਉਹ ਉਸ ਦਾ ਵਿਰੋਧ ਕਰਦੇ ਨੇ। ਗੈਵਿਨ ਨਿਊਸਮ ਦੀ ਰੀਕਾਲ ਇਸ ਟਾਈਮ ਨੈਸ਼ਨਲ ਮੁੱਦਾ ਜਿਹੜਾ ਆ ਉਹ ਹੌਲੀ ਹੌਲੀ ਬਣਦਾ ਜਾ ਰਿਹਾ ਆ। 1.5 ਮਿਲੀਅਨ ਜਿਹੜੇ ਸਿਗਨੇਚਰ ਆ ਉਸ ਦੇ ਬਿਲਕੁਲ ਕਗਾਰ ਦੇ ਉੱਤੇ ਇਹਨਾਂ ਦੇ ਵਿਰੋਧੀ ਜਿਹੜੇ ਆ ਉਹ ਇਸ ਟਾਈਮ ਪਹੁੰਚ ਚੁੱਕੇ ਹੋਏ ਨੇ, ਅਤੇ ਮਿਡ ਮਾਰਚ ਤੱਕ ਦਾ ਜਿਹੜਾ ਇਹਨਾਂ ਦੇ ਕੋਲ ਵਕਤ ਹੈਗਾ ਆ, ਅਤੇ ਇਹੀ ਹੁਣ ਪੱਕਾ ਹੀ ਲੱਗ ਰਿਹਾ ਆ ਵੀ ਉਹ ਜਿਹੜੇ ਇਹਨਾਂ ਦੇ ਕੋਲ ਸਿਗਨੇਚਰਸ ਆ ਉਹ ਹੋ ਜਾਣਗੇ, ਅਤੇ ਉਹ ਤਾਂ 2 ਮਿਲੀਅਨ ਤੱਕ ਦੀ ਜਿਹੜੀ ਆ ਉਹ ਉਮੀਦ ਲਾਈ ਬੈਠੇ ਆ ਵੀ ਘੱਟੋ ਘੱਟ ਆਪਾਂ ਇੰਨੇ ਲੈ ਕੇ ਜਾਣਗੇ। ਜੇ ਵਿੱਚੋਂ ਕੁਛ ਇਨਵੈਲਿਡ ਵੀ ਹੋਏ ਤਾਂ ਘੱਟੋ ਘੱਟ 1.5 ਮਿਲੀਅਨ ਵੈਲਿਡ ਸਿਗਨੇਚਰਸ ਦੇ ਨਾਲ ਜਿਹੜੇ ਆ ਉਹ ਉਦੋਂ ਤੱਕ ਗੈਵਿਨ ਨਿਊਸਮ ਦੀ ਰੀਕਾਲ ਆ ਉਸ ਨੂੰ ਜਿਹੜਾ ਆ ਉਹ ਕੀਤਾ ਜਾ ਸਕੂਗਾ। ਜੀ, ਅਗਲੀ ਖਬਰ ਹੰਗਰੀ ਤੋਂ ਆ ਰਹੀ ਆ। ਬਹੁਤ ਸਾਰੇ ਮੁਲਕਾਂ 'ਚ ਜਿਹੜੀ ਹਫੜਾ ਦਫੜੀ ਫੈਲੀ ਹੋਈ ਆ। ਹੰਗਰੀ ਦੇ ਵਿੱਚ ਕਹਿੰਦੇ ਇੱਕੋ ਹੀ ਇੱਕ ਰੇਡੀਓ ਸਟੇਸ਼ਨ ਸੀ ਜਿਹੜਾ ਇੰਡੀਪੈਂਡੈਂਟ ਸੀਗਾ, ਕਲੱਬ ਰੇਡੀਓ, ਤੇ ਉਸ ਨੂੰ ਜਿਹੜਾ ਆ ਹੁਣ ਏਅਰਵੇਵਜ਼ ਤੋਂ ਰਿਮੂਵ ਕੀਤਾ ਗਿਆ ਆ। ਬੁਡਾਪੈਸਟ ਕੋਰਟ ਨੇ ਜਿਹੜਾ ਡਿਸੀਜਨ ਦਿੱਤਾ ਆ ਵੀ ਉਹਨਾਂ ਦਾ ਲਾਇਸੈਂਸ ਜਿਹੜਾ ਰਿਨਿਊ ਨਹੀਂ ਕਰਨਾ ਹੈਗਾ। ਪਿਛਲੇ ਸਾਲ ਉਹਨਾਂ ਦੇ ਉੱਤੇ ਜਿਹੜੀਆਂ ਕੰਡੀਸ਼ਨਸ ਲਾਈਆਂ ਗਈਆਂ ਸੀਆਂ ਵੀ ਉਹਨਾਂ ਨੇ ਐਡਵਰਟਾਈਜ਼ਮੈਂਟ ਨੂੰ ਲੈ ਕੇ ਜਿਹੜੀਆਂ ਵਾਇਲੇਸ਼ਨ ਕੀਤੀਆਂ ਰੂਲਸ ਦੀਆਂ, ਅਤੇ ਉਹਨਾਂ ਦਾ ਲਾਇਸੈਂਸ ਜਿਹੜਾ ਰਿਨਿਊ ਨਹੀਂ ਕੀਤਾ ਜਾਊਗਾ। ਪਰ ਸੱਚ ਇਹ ਆ ਵੀ ਜਿਹੜਾ ਉੱਥੇ ਦੀ ਪ੍ਰੈਜ਼ੈਂਟ ਗਵਰਨਮੈਂਟ ਆ, ਉਹਨਾਂ ਦੇ ਉਲਟ ਜਿਹੜਾ ਇਹ ਰੇਡੀਓ ਸਟੇਸ਼ਨ ਆ ਸੱਚ ਲੈ ਕੇ ਆਉਂਦਾ ਰਹਿੰਦਾ ਹੈਗਾ। ਸੋ ਉਹ ਜਿਹੜੇ ਉੱਥੇ ਦੇ ਲੀਡਰ ਆ ਉਹਨਾਂ ਨੂੰ ਇਹ ਪਸੰਦ ਨਹੀਂ, ਅਤੇ ਕੋਰਟ ਵੀ ਹੁਣ ਉਹਨਾਂ ਦੇ ਹੱਕ ਦੇ ਵਿੱਚ ਇਹ ਫੈਸਲਾ ਦੇ ਰਹੀ ਆ। ਸੋ ਬਹੁਤ ਸਾਰੇ ਇੰਟਰਨੈਸ਼ਨਲ ਲੈਵਲ ਦੇ ਜਿਹੜੇ ਮੀਡੀਆ ਨਾਲ ਰਿਲੇਟਡ ਲੋਕ ਆ ਉਹ ਬਹੁਤ ਹੈਰਾਨ ਆ ਵੀ ਹੰਗਰੀ ਵਰਗੇ ਮੁਲਕ ਵੀ ਜਿਹੜਾ ਆ ਉਹ ਆਪਣੇ ਜਿਹੜਾ ਉੱਥੇ ਦੀ ਸਰਕਾਰ ਆ, ਜੇ ਉਹਨਾਂ ਦੇ ਉਲਟ ਕੋਈ ਵਿਊ ਰੱਖਦਾ ਆ ਉਸ ਨੂੰ ਜਿਹੜੀ ਉਸ ਦੀ ਆਵਾਜ਼ ਆ ਬੰਦ ਕਰਨ ਜਾ ਰਹੇ ਹੈਗੇ ਆ। ਜੀ, ਸੈਨੇਟ ਜੁਡੀਸ਼ਰੀ ਕਮੇਟੀ ਜਿਹੜੇ ਅਟਾਰਨੀ ਜਨਰਲ ਦੇ ਨੋਮੀਨੀ ਹੈਗੇ ਆ ਮੈਰਿਕ ਗਾਰਲੈਂਡ, ਉਹਨਾਂ ਦੀ ਕਨਫਰਮੇਸ਼ਨ ਹੀਅਰਿੰਗ ਜਿਹੜੀ ਇੰਪੀਚਮੈਂਟ ਟਰਾਇਲ ਆ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਰੱਖੀ ਆ 22 ਅਤੇ 23 ਫਰਵਰੀ ਨੂੰ। ਜਿਹੜੇ ਆ ਇਹਨਾਂ ਦੀ ਕਮੇਟੀ ਦੇ ਸਾਹਮਣੇ, ਸੈਨੇਟ ਜੁਡੀਸ਼ਰੀ ਕਮੇਟੀ ਆ ਉਸ ਦੇ ਸਾਹਮਣੇ ਹੋਊਗੀ, ਅਤੇ ਉਸ ਤੋਂ ਬਾਅਦ 'ਚ 1 ਮਾਰਚ ਨੂੰ ਜੇ ਕਮੇਟੀ ਦੇ ਵਿੱਚੋਂ ਉਹ ਪਾਸ ਹੋ ਕੇ ਨਿਕਲਦੇ ਨੇ ਤਾਂ ਫਿਰ ਸੈਨੇਟ ਦੇ ਵਿੱਚ ਜਿਹੜੀ ਉਹ ਅੱਗੇ ਵੋਟ ਕੀਤੀ ਜਾਊਗੀ। ਮੈਰਿਕ ਗਾਰਲੈਂਡ ਉਹੀ ਜੱਜ ਨੇ ਜਿਨ੍ਹਾਂ ਨੂੰ ਪ੍ਰੈਜ਼ੀਡੈਂਟ ਓਬਾਮਾ ਨੇ ਆਪਣੇ ਕਾਰਜਕਾਲ ਦੇ ਅਖੀਰਲੇ ਸਾਲ ਦੇ ਵਿੱਚ ਸੁਪਰੀਮ ਕੋਰਟ ਦੇ ਜਸਟਿਸ ਦੇ ਲਈ ਨੋਮੀਨੇਟ ਕੀਤਾ ਸੀਗਾ, ਪਰ ਉਸ ਟਾਈਮ ਦੇ ਉੱਤੇ ਮਿਚ ਮਕੌਨਲ ਕੁੰਡਲੀ ਮਾਰ ਕੇ ਬਹਿ ਗਿਆ ਸੀ, ਕਹਿੰਦਾ ਵੀ ਅਖੀਰਲੇ ਸਾਲ ਦੇ ਵਿੱਚ ਆਪਾਂ ਨਹੀਂ ਕਿਸੇ ਸੁਪਰੀਮ ਕੋਰਟ ਨੂੰ ਜਸਟਿਸ ਨੂੰ ਜਿਹੜਾ ਉਹ ਲਾਉਣਾ। ਅਜੇ ਉਦੋਂ 6 ਤੋਂ 8 ਮਹੀਨੇ ਦਾ ਵਕਫਾ ਜਿਹੜਾ ਉਹਨਾਂ ਦੇ ਕਾਰਜਕਾਲ ਦਾ ਪਿਆ ਸੀਗਾ, ਪਰ ਪਿਛਲੀ ਸਾਲ ਦੇ ਅਖੀਰ ਦੇ ਵਿੱਚ ਉਹਨਾਂ ਨੇ 1 ਮਹੀਨੇ ਦੇ ਅੰਦਰ ਅੰਦਰ ਜਿਹੜੇ ਜਸਟਿਸ ਏਮੀ ਬੈਰਟ ਆ ਉਹਨਾਂ ਨੂੰ ਜਿਹੜਾ ਆ ਕਨਫਰਮ ਵੀ ਜਿਹੜਾ ਉਹ ਕਰਾ ਦਿੱਤਾ ਸੀ। ਜੀ, ਅਗਲੀ ਖਬਰ ਵੱਲ ਚਲੀਏ ਤੇ ਜਿਹੜਾ ਇੱਕ ਆਈਸ ਸਟੋਰਮ ਆ ਰਿਹਾ ਹੈਗਾ ਨਾਰਥ ਵੈਸਟ ਟੈਨਸੀ ਤੇ ਸਦਰਨ ਕੰਟਕੀ ਦੇ ਵਿੱਚ। ਇਹ ਜਿਹੜਾ ਸਟੋਰਮ ਹੈਗਾ ਆ ਲੇਟ ਅੱਜ ਜਿੱਦਾਂ ਮੰਗਲਵਾਰ ਰਾਤ ਤੋਂ ਹੀ ਸ਼ੁਰੂ ਹੋਣਾ ਹੈਗਾ ਤੇ ਵੀਰਵਾਰ ਤੱਕ ਜਿਹੜਾ ਇਹ ਰਹੂਗਾ, ਤੇ 0.5% ਪ੍ਰੈਸੀਪੀਟੇਸ਼ਨ ਪੋਸੀਬਲ ਆ, ਤੇ ਸਨੋ ਕਾਫੀ ਵੱਡੀ ਗਿਣਤੀ ਦੇ ਵਿੱਚ ਉੱਥੇ ਪੈ ਸਕਦੀ ਆ। ਸੋ ਜਿੰਨੇ ਵੀ ਜਿਹੜੇ ਸਾਡੇ ਸਰੋਤੇ ਸੁਣ ਰਹੇ ਆ, ਖਾਸ ਕਰਕੇ ਟਰੱਕਿੰਗ ਇੰਡਸਟਰੀ ਵਾਲੇ ਜਿਹੜੇ ਉਸ ਸਾਈਡ ਨੂੰ ਜਾ ਰਹੇ ਆ, ਤਾਂ ਜ਼ਰੂਰ ਆਪਣਾ ਵੈਦਰ ਜ਼ਰੂਰ ਚੈੱਕ ਕਰ ਲਿਓ, ਤਾਂ ਕਿ ਕਿਉਂਕਿ ਸਨੋ ਬਹੁਤ ਪੈਂਦੀ ਹੈਗੀ ਆ। ਸੋ ਕਈ ਵਾਰੀ ਤਾਂ ਨਵੇਂ ਡਰਾਈਵਰ ਹੁੰਦੇ, ਉਹਨਾਂ ਨੂੰ ਪਤਾ ਨਹੀਂ ਹੁੰਦਾ ਸਨੋ ਦੇ ਵਿੱਚ ਕਿੱਦਾਂ ਜਾਣਾ ਆ। ਸੋ ਇਹ ਮੇਕ ਸ਼ੋਰ ਜ਼ਰੂਰ ਕਰ ਲਿਓ ਜਦੋਂ ਵੀ ਤੁਸੀਂ ਉੱਧਰ ਨੂੰ ਜਾਣਾ ਹੈਗਾ ਆ ਵੀ ਵੈਦਰ ਕਿਸ ਤਰ੍ਹਾਂ ਹੈਗਾ। ਜੀ,
ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਚਾਈਨਾ ਦੇ ਵਿੱਚ ਕਹਿੰਦੇ ਰਜਿਸਟਰਡ ਨਿਊ ਬੋਰਨ ਬੇਬੀਜ਼ 2020 ਦੇ ਵਿੱਚ 15% ਡਿਕਲਾਈਨ ਜਿਹੜਾ ਹੋਇਆ ਆ। ਸੋ ਨੰਬਰ ਕਾਫੀ ਜ਼ਿਆਦਾ ਜਿਹੜੇ ਉੱਥੇ ਘਟੇ ਆ। ਨੋ ਡਾਊਟ ਉਹਨਾਂ ਦੀ ਜਿਹੜੀ ਪੋਪੂਲੇਸ਼ਨ ਬਹੁਤ ਜ਼ਿਆਦਾ ਆ। ਇੰਡੀਆ ਨੇ ਜਲਦ ਜਿਹੜਾ ਉਸ ਨੂੰ ਆਈ ਥਿੰਕ ਪਾਰ ਕਰ ਦੇਣਾ ਜਾਂ ਕਰਨ ਵਾਲੇ ਹੀ ਹੋਣੇ ਆ। ਪਰ ਇੱਥੇ ਜਿਹੜੇ ਨਵੇਂ ਜਨਮ ਆ ਉਹ ਕਾਫੀ ਜ਼ਿਆਦਾ ਘੱਟ ਜਿਹੜੇ ਉਹ ਹੋਏ ਨੇ। ਸੋ ਕਹਿੰਦੇ ਵੀ 2020 ਦੇ ਵਿੱਚ ਮਹਿਜ 10 ਮਿਲੀਅਨ ਨਵੇਂ ਜਿਹੜੇ ਨਵੇਂ ਜਨਮੇ ਜਿਹੜੇ ਬੇਬੀਜ਼ ਆ ਉਹਨਾਂ ਨੂੰ ਗੌਰਮੈਂਟ ਦੇ ਨਾਲ ਰਜਿਸਟਰ ਕੀਤਾ ਗਿਆ। 2019 ਦੇ ਨਾਲੋਂ 15% ਜਿਹੜਾ ਇਹ ਘੱਟ ਆਂਕੜਾ ਜਿਹੜਾ ਉਹ ਹੈਗਾ ਆ। ਸੋ ਇਹ ਸਭ ਨੂੰ ਯਾਦ ਹੋਣਾ ਆ, ਚਾਈਨਾ ਨੇ ਇੱਕ ਟਾਈਮ ਦੇ ਉੱਤੇ ਜਿਹੜਾ ਆ ਬੇਬੀ ਪੋਲਿਸੀ, ਜਿਹੜਾ 1 ਚਾਈਲਡ ਪੋਲਿਸੀ ਆ ਉਹ ਲਾਈ ਸੀ। ਹੁਣ ਉਹਨਾਂ ਨੇ ਕੁਛ ਸਮਾਂ ਹੀ ਹੋਇਆ ਆ ਉਸ ਨੂੰ ਜਿਹੜਾ ਆ ਉਹ ਹਟਾਇਆ ਹੈਗਾ ਆ। ਪਰ 14ਵਾਂ 5 ਈਅਰ ਪਲਾਨ ਆ ਉਸ ਦੇ ਵਿੱਚ ਇਹਨਾਂ ਨੇ ਇਹ ਚੀਜ਼ ਜਿਹੜੀ ਉਹ ਹਟਾਈ ਸੀਗੀ, ਜਿਸ ਕਰਕੇ ਲੋਕ ਜਿਹੜੇ ਖਾਸੇ ਜਿਹੜੇ ਉਹ ਦੁਖੀ ਵੀ ਸੀਗੇ ਵੀ ਧੱਕਾ ਜਿਹੜਾ ਸਾਡੇ ਨਾਲ ਕਿਤੇ ਨਾ ਕਿਤੇ ਪਰਿਵਾਰਾਂ ਦੇ ਨਾਲ ਇਹ ਕੀਤਾ ਜਾ ਰਿਹਾ ਹੈਗਾ ਆ। ਜੀ ਸੋ ਬਿਲਕੁਲ ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤੀ ਵੱਲ ਆ। ਸੋ ਸਟਾਕਸ ਦੀ ਗੱਲ ਕਰਦੇ ਜਾਈਏ ਜੀ। ਸਟਾਕਸ ਤੋਂ ਪਹਿਲਾਂ ਦੱਸਦੇ ਜਾਈਏ ਵੀ ਥਾਂ ਦੇ ਉੱਤੇ ਰੀਅਲ ਅਸਟੇਟ ਦੇ ਬੁਰੇ ਹਾਲ ਆ। ਸੋ ਕਈ ਥਾਵਾਂ ਦੇ ਉੱਤੇ ਤਾਂ ਇੰਨੀ ਕੁ ਜ਼ਿਆਦਾ ਜਿਹੜੀ ਉਹ ਅੱਗ ਲੱਗੀ ਆ, ਰਹਿ ਰੱਬ ਦਾ ਨਾਂ। ਲੰਡਨ ਦੇ ਵਿੱਚ ਇੱਕ 6 ਫੁੱਟ ਚੌੜਾ ਘਰ, ਮਹਿਜ 6 ਫੁੱਟ ਚੌੜਾ ਘਰ ਆ, $1.3 ਮਿਲੀਅਨ ਦਾ ਕਹਿੰਦੇ ਆ ਉਹ ਸੇਲ ਦੇ ਉੱਤੇ ਲੱਗਾ ਹੋਇਆ ਆ। ਅਤੇ ਕਹਿੰਦੇ ਆ ਵੀ ਲੱਗਦਾ ਆ ਵੀ ਉਹ ਵਿਕ ਵੀ ਜਾਊਗਾ। ਮਹਿਜ 1034 ਸਕੁਅਰ ਫੁੱਟ ਦੀ ਇਹ ਜਿਹੜੀ ਪ੍ਰੋਪਰਟੀ ਆ ਹੈਗੀ ਆ। 5 ਸਟੋਰੀ ਬਿਲਡਿੰਗ ਆ, ਸਿਰਫ 6 ਫੁੱਟ ਚੌੜੀ ਆ। ਸੋ ਲੰਬੇ ਦਾ ਲੰਬਾ ਜਿੱਦਾਂ ਹਾਲਵੇ ਕਹਿ ਲਓ ਵੀ ਉੱਦਾਂ ਦਾ ਜਿਹੜਾ ਉਹ ਹੁੰਦਾ ਆ। ਸੋ ਕਈ ਥਾਵਾਂ ਦੇ ਉੱਤੇ ਇੱਦਾਂ ਦੀ ਸਥਿਤੀ ਵੀ ਜਿਹੜੀ ਉਹ ਹਰਜੋਤ ਸਿੰਘ ਜੀ ਬਣੀ ਪਈ ਹੈਗੀ ਆ। ਸੈਨ ਫਰਾਂਸਿਸਕੋ ਬੇ ਏਰੀਆ ਦੇ ਵਿੱਚ ਆਪਾਂ ਦੇਖਦੇ ਹਾਂ ਟੁੱਟੇ ਤੋਂ ਟੁੱਟਾ ਜਿਹੜਾ ਥਾਂ ਆ, ਘਰ ਆ, ਹਾਲਾਤ ਉਹਦੇ ਮਾੜੇ ਆ। ਉਹ ਕਿਤੇ ਹੱਥ ਲਾ ਕੇ ਦੇਖ ਲਓ, ਉੱਥੇ $1 ਮਿਲੀਅਨ ਤੋਂ ਘੱਟ ਜਿਹੜਾ ਕੁਛ ਵੀ ਜਿਹੜਾ ਉਹ ਨਹੀਂ ਮਿਲ ਰਿਹਾ ਹੁੰਦਾ। ਸੋ ਬਹੁਤ ਸਾਰੇ ਥਾਵਾਂ ਦੇ ਉੱਤੇ ਅਜਿਹੀਆਂ ਕੁਛ ਸ਼ਹਿਰਾਂ ਦੇ ਵਿੱਚ ਜਾਂ ਅਜਿਹੀਆਂ ਕੁਛ ਥਾਵਾਂ ਦੇ ਉੱਤੇ ਇੱਦਾਂ ਦੀ ਸਥਿਤੀ ਜਿਹੜੀ ਉਹ ਬਣੀ ਆ। ਸੋ ਆਪਾਂ ਜਾਂਦੇ ਜੇ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ ਤਾਂ ਅੱਜ ਡਾਓ ਜੋਨਸ ਤਕਰੀਬਨ ਬਰਾਬਰ ਰਿਹਾ 10 ਪੁਆਇੰਟ ਦੀ ਜਿਹੜੀ ਉਹ ਗਿਰਾਵਟ ਰਹੀ। ਕੱਲ੍ਹ ਦੇ ਮੁਕਾਬਲੇ 31,376 ਦੇ ਉੱਤੇ ਬੰਦ ਹੋਇਆ। ਨੈਸਡੈਕ ਦੇ ਵਿੱਚ 20 ਪੁਆਇੰਟ ਦਾ ਵਾਧਾ ਹੋਇਆ, 14,000 ਦੇ ਆંકੜੇ ਨੂੰ ਇਹ ਪਾਰ ਕੀਤਾ ਆ, 14,008 ਦੇ ਉੱਤੇ ਬੰਦ ਹੋਇਆ। S&P ਦੇ ਵਿੱਚ 4 ਪੁਆਇੰਟ ਘਟੇ, 3911 ਦੇ ਉੱਤੇ ਬੰਦ ਹੋਇਆ। ਸੋਨੇ ਦੀ ਕੀਮਤ $1,840 ਪ੍ਰਤੀ ਆਉਂਸ ਰਹੀ ਅਤੇ 10 ਈਅਰ ਯੀਲਡ ਜਿਹੜਾ ਹੁੰਦਾ ਬੌਂਡ ਆ ਉਹ 1.16% ਦੇ ਉੱਤੇ ਰਿਹਾ। ਜੀ $1 ਦੀ ਕੀਮਤ ਇੰਡੀਆ ਦੇ $72.86 ਦੇ ਬਰਾਬਰ ਰਹੀ ਆ। $1 ਦੀ ਕੀਮਤ ਕੈਨੇਡਾ ਦੇ $1.27 ਦੇ ਬਰਾਬਰ ਰਹੀ ਆ। ਜੀ ਤੇ ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਹੁਣ ਸਮਾਪਤ ਹੈ। ਮਿਲਦੇ ਹਾਂ ਆਪਣੇ ਸਾਰੇ ਸਰੋਤਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।